ਪੰਜਾਬੀ ਰੇਡੀਓ ਜੀ ਵਾਸਤੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਸਾਡੇ ਨਾਲ ਜੁੜਨਗੇ ਬਲਤੇਜ ਪੰਨੂ ਜੀ, ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਉਸ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸਾਨੂੰ ਜੀ ਤੋਂ, ਜਿਨ੍ਹਾਂ ਦਾ ਫੋਨ ਨੰਬਰ 4082722500, ਸ਼ਿਕਾਗੋ ਪੀਜ਼ਾ ਵਿਦ ਟਵਿਸਟ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰ੍ਹਾਂ ਦਾ ਵੈਜ ਨਾਨ ਵੈਜ ਇੰਡੀਅਨ ਸਟਾਈਲ ਪੀਜ਼ਾ ਔਡਰ ਕਰ ਸਕਦੇ ਹੋ। ਇਹਨਾਂ ਦੀਆਂ ਸਵਾਦਿਸ਼ਟ ਮਠਿਆਈਆਂ ਦਾ ਸਵਾਦ ਵੀ ਦੇਖ ਸਕਦੇ ਹੋ। ਪੀਜ਼ਾ ਔਡਰ ਕਰਨ ਲਈ ਵਿਜ਼ਿਟ ਕਰ ਸਕਦੇ ਹੋ www.chicagopizzaTwist.com। 10% ਔਫ ਲੈਣ ਲਈ ਤੁਸੀਂ ਕੋਡ ਵਰਤ ਸਕਦੇ ਹੋ 1313। ਗੁਰਦੀਪ ਸਿੰਘ ਵਿਰਦੀ ਕਲੋਬਸ ਤੋਂ, ਇਸ਼ਾਨਜੀਤ ਸਿੰਘ ਕਲੋਟੀ ਜੁੱਬਾ ਸਿਟੀ ਤੋਂ, ਸਤਨਾਮ ਸਿੰਘ ਜੀ ਸ਼ੇਖ ਸਲਮਾ, ਬਹਾਦਰ ਸਿੰਘ ਗਿੱਲ ਫੋਲਰ ਤੋਂ, ਰਣਵੀਰ ਸਿੰਘ ਰਾਣਾ, ਸੁਰਿੰਦਰ ਸਿੰਘ ਚੌਹਾਨ, ਸਤਨਾਮ ਸਿੰਘ ਤੇ ਸੁਖਚੈਨ ਸਿੰਘ ਜੀ ਪਿਕਰਸਵੀਲ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਜੀ ਬਹੁਤ ਧੰਨਵਾਦ ਜੀ, ਮਿਹਰਬਾਨੀ। ਸਭ ਤੋਂ ਪਹਿਲਾਂ ਕਸ਼ਮੀਰ ਦੀ ਗੱਲ ਕਰਦੇ ਹਾਂ ਜੀ, ਕਿ ਕਸ਼ਮੀਰ ਦੇ ਵਿੱਚ ਜਿਹੜੀ ਸਰਕਾਰ ਆ ਉਹ ਡਿੱਗ ਗਈ ਆ, ਅਤੇ ਪਹਿਲਾਂ ਵੀ ਕਹਿੰਦੇ ਕਿ 7 ਵਾਰੀ ਰਾਸ਼ਟਰਪਤੀ ਰਾਜ ਲੱਗ ਚੁੱਕਾ ਆ, ਅਤੇ ਹੁਣ ਫਿਰ ਤਿਆਰੀਆਂ 8ਵੀਂ ਵਾਰੀ। ਬਿਲਕੁਲ ਜੀ, ਐਕਚੁਅਲੀ ਇਹ ਜੋ ਕੁਛ ਘਟਨਾਕ੍ਰਮ ਬੜੀ ਤੇਜ਼ੀ ਦੇ ਨਾਲ ਜਿਹੜਾ ਜੀ ਹੋਇਆ ਸੈਂਟਰ ਦੇ ਵਿੱਚ। ਹਾਲਾਂਕਿ ਜਿਸ ਦਿਨ ਇਹ ਗੋਲੀਬੰਦੀ ਜਿਹੜੀ ਹੈ ਜੀ ਉਹ ਵਾਪਸ ਲਈ ਆ, ਉਸ ਦਿਨ ਤੋਂ ਮਾੜੀਆਂ ਮੋਟੀਆਂ ਕਨਸੋਆਂ ਜਿਹੜੀਆਂ ਜੀ ਉਹ ਆ ਰਹੀਆਂ ਸੀਗੀਆਂ ਕਿ ਇਹ ਨਾਪਾਕ ਗੱਠਜੋੜ ਜਿਹੜਾ, ਕਿਉਂਕਿ ਦੇਖਿਆ ਜਾਵੇ ਤਾਂ PDP ਤੇ ਭਾਰਤੀ ਜਨਤਾ ਪਾਰਟੀ, PDP ਇੱਕ ਖੇਤਰੀ ਪਾਰਟੀ ਆ ਜਿਹੜੀ ਕਿ ਜੰਮੂ ਕਸ਼ਮੀਰ ਦੇ ਵਿੱਚ ਸਿਆਸਤ ਕਰਦੀ ਆ। ਭਾਰਤੀ ਜਨਤਾ ਪਾਰਟੀ ਜਿਹੜੀ ਆ ਜੀ ਉਹ ਨੈਸ਼ਨਲ ਪਾਰਟੀ ਆ, ਉਹ ਨੈਸ਼ਨਲ ਪੱਧਰ ਦੇ ਉੱਤੇ ਜਿਹੜਾ ਜੀ ਉਹ ਰਾਜਨੀਤੀ ਕਰਦੀ ਆ। ਜਿੱਥੇ PDP ਜਿਹੜੀ ਆ ਜੀ ਉਹ ਇੱਕ ਫਿਰਕੇ ਦੀ ਗੱਲ ਬਹੁਤੀ ਕਰਦੀ ਆ, ਜਿਹੜੀ ਭਾਰਤੀ ਜਨਤਾ ਪਾਰਟੀ ਆ ਉਹ ਉਸ ਫਿਰਕੇ ਦੇ ਵਿਰੁੱਧ ਜਿਹੜੀ ਜੀ ਉਹ ਜ਼ਹਿਰ ਅਕਸਰ ਉਗਲਦੀ ਰਹਿੰਦੀ ਆ। ਇਹ ਇਸ ਕਰਕੇ ਨਾਪਾਕ ਜਿਹਾ ਗੱਠਜੋੜ ਸੀਗਾ। ਜਦੋਂ ਹੋਇਆ ਸੀਗਾ ਉਦੋਂ ਵੀ ਲੋਕਾਂ ਨੂੰ ਬਹੁਤ ਹੈਰਾਨਗੀ ਹੋਈ ਸੀਗੀ ਵੀ ਇਹ ਦੋਵੇਂ ਜਿਹੜੇ ਆ ਇਹ ਕਿਵੇਂ ਮਿਲ ਗਏ ਔਰ ਇਹ ਮਿਲ ਕੇ ਸਰਕਾਰ ਕਿਵੇਂ ਜਿਹੜੀ ਆ ਉਹ ਪੂਰੀ ਟਰਮ ਚਲਾ ਲੈਣਗੇ। ਉਨੀ ਹੈਰਾਨਗੀ ਜਿਹੜੀ ਆ ਜੀ ਲੋਕਾਂ ਨੂੰ ਇੱਕਦਮ ਜਿਹੜਾ ਇਹ ਗੱਠਜੋੜ ਟੁੱਟਣ ਦੇ ਉੱਤੇ ਵੀ ਹੋਈ। ਹਾਲਾਂਕਿ ਜੇ ਸਿਆਸੀ ਪੰਡਤਾਂ ਦੀ ਮੰਨੀਏ ਤਾਂ ਉਹ ਇਹ ਕਹਿੰਦੇ ਆ ਕਿ 19 ਦੀਆਂ ਤਿਆਰੀਆਂ ਦੇ ਵਾਸਤੇ ਭਾਰਤੀ ਜਨਤਾ ਪਾਰਟੀ ਨੇ ਇਹ ਫਰਕ ਦੇ ਨਹੀਂ ਜਿਹੜਾ ਜੀ ਉਹ ਫੈਸਲਾ ਲਿਆ, ਕਿਉਂਕਿ ਜੇ ਯਾਦ ਹੋਵੇ ਤਾਂ 14 ਦੀਆਂ ਜਿਹੜੀਆਂ ਚੋਣਾਂ ਹੋਈਆਂ ਸੀ ਉਦੋਂ ਕੁਝ 6-7 ਮਹੀਨੇ ਪਹਿਲਾਂ ਨਰਿੰਦਰ ਮੋਦੀ ਹੋਰਾਂ ਨੇ 370 ਜਿਹੜੀ ਧਾਰਾ ਹੈ ਉਹਦੇ ਵਾਸਤੇ ਧੂਆਂਧਾਰ ਪ੍ਰਚਾਰ ਕੀਤਾ ਸੀ ਉਹਦੇ ਵਿਰੋਧ ਦੇ ਵਿੱਚ। ਔਰ ਹੁਣ ਸ਼ਾਇਦ ਫਿਰ ਦੁਬਾਰਾ ਤੋਂ ਭਾਰਤੀ ਜਨਤਾ ਪਾਰਟੀ ਉਹੀ ਪੈਂਤੜਾ ਮਲਣਾ ਚਾਹੁੰਦੀ ਆ ਤੇ ਉਹਦੇ ਰਾਹ ਦੇ ਵਿੱਚ ਇਹ ਰੋੜਾ ਬਣ ਸਕਦੀ ਸੀ ਜੰਮੂ ਕਸ਼ਮੀਰ ਦੀ ਸਰਕਾਰ। PDP ਤੋਂ ਹਮਾਇਤ ਜਿਹੜੀ ਜੀ ਉਹ ਝੱਟ ਦੇਣੇ ਵਾਪਸ ਲੈ ਲਈ ਗਈ ਤੇ ਹੁਣ ਇੱਕ ਕਿਸਮ ਦੇ ਨਾਲ ਤੁਸੀਂ ਕਹਿ ਲਓ ਕਿ ਇਹ ਰਾਹ ਜਿਹੜਾ ਜੀ ਉਹ ਪੱਧਰਾ ਹੋ ਗਿਆ ਰਾਸ਼ਟਰਪਤੀ ਰਾਜ ਦੇ ਵਾਸਤੇ। ਕਿਉਂਕਿ ਜੇ ਆਪਾਂ ਬਾਕੀ ਜਿਹੜੀਆਂ ਪਾਰਟੀਆਂ ਨੇ ਉਹਨਾਂ ਦੇ ਉੱਤੇ ਨਿਗਾਹ ਮਾਰੀਏ, ਇੱਕ ਤਾਂ ਜਿਹੜੀ ਕਾਂਗਰਸ ਆ ਉਹਨੇ ਸਪਸ਼ਟ ਜਵਾਬ ਦਿੱਤਾ ਕਿ ਉਹ PD ਦੀ ਮਦਦ ਕਰਨ ਦੇ ਵਾਸਤੇ ਤਿਆਰ ਨਹੀਂ, ਉਹਨੂੰ ਕਿਸੇ ਵੀ ਹਾਲਤ ਦੇ ਵਿੱਚ ਸਪੋਰਟ ਨਹੀਂ ਕਰੂਗੀ। ਉਧਰ ਜਿਹੜੀ ਨੈਸ਼ਨਲ ਕਾਨਫਰੰਸ ਹੈ ਅਬਦੁੱਲਾ ਹੋਰਾਂ ਵਾਲੀ, ਉਹਨਾਂ ਨੇ ਵੀ ਇਹ ਕਹਿਤਾ ਕਿ ਨਹੀਂ, ਉਹਨਾਂ ਨੇ ਤਾਂ ਤੁਰੰਤ ਜਿਹੜੀ ਹੈ ਜੀ ਉਹ ਚੋਣਾਂ ਦੀ ਮੰਗ ਕਰ ਦਿੱਤੀ ਹੈ। ਔਰ ਇਹ ਵੀ ਉਹਨਾਂ ਨੇ ਕਿਹਾ ਕਿ ਉਹ ਕਿਸੇ ਪਾਰਟੀ ਦੇ ਨਾਲ ਗੱਠਜੋੜ ਦੇ ਹੱਕ ਦੇ ਵਿੱਚ ਨਹੀਂ। ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਇਹ ਕਿਹਾ ਜੀ ਕਿ ਭਾਜਪਾ ਗੱਠਜੋੜ ਨੇ ਜੰਮੂ ਕਸ਼ਮੀਰ ਨੂੰ ਅੱਗ ਦੇ ਵਿੱਚ ਜਿਹੜਾ ਜੀ ਉਹ ਝੋਕ ਦਿੱਤਾ ਔਰ ਰਾਜਪਾਲ ਸ਼ਾਸਨ ਦੌਰਾਨ ਵੀ ਸੂਬੇ ਦਾ ਭਾਰੀ ਨੁਕਸਾਨ ਜਿਹੜਾ ਉਹ ਜਾਰੀ ਰਹਿਣ ਦੇ ਆਸਾਰ ਨੇ। ਅਜਿਹਾ ਰਾਹੁਲ ਗਾਂਧੀ ਹੋਰਾਂ ਨੇ ਜਿਹੜਾ ਜੀ ਉਹ ਕਿਹਾ। ਹੁਣ ਤੱਕ ਜਿਹੜਾ ਜੀ 7 ਵਾਰੀ ਇੱਥੇ ਜਿਹੜਾ ਰਾਸ਼ਟਰਪਤੀ ਰਾਜ ਹੈ ਜੰਮੂ ਕਸ਼ਮੀਰ ਦੇ ਵਿੱਚ ਲੱਗ ਚੁੱਕਾ ਹੋਇਆ ਔਰ ਤੁਸੀਂ ਕਹਿ ਲਓ ਕਿ 8ਵੀਂ ਵਾਰੀ ਫੇਰ ਦੁਬਾਰਾ ਜਿਹੜਾ ਜੀ ਇਸ ਪਾਸੇ ਵੱਲ ਨੂੰ ਵੱਧ ਰਿਹਾ। ਨਵੀਂ ਸਰਕਾਰ ਬਣਨ ਦੇ ਆਸਾਰ ਹੈ ਨਹੀਂ ਗੇ। NN ਵੋਹਰਾ ਦੇ ਰਾਜਪਾਲ ਵਜੋਂ ਕਾਰਜਕਾਲ ਦੇ ਦੌਰਾਨ ਰਾਜ ਦੇ ਵਿੱਚ ਕੇਂਦਰੀ ਰਾਜ ਲੱਗਣ ਦਾ ਇਹ ਚੌਥਾ ਮੌਕਾ ਜਿਹੜਾ ਜੀ ਹੋਊਗਾ। ਸਾਬਕਾ IAS ਆਫਿਸਰ NN ਵੋਹਰਾ 25 ਜੂਨ 2008 ਨੂੰ ਰਾਜਪਾਲ ਬਣੇ ਸੀਗੇ ਔਰ ਪਿਛਲੀ ਵਾਰੀ ਜੰਮੂ ਕਸ਼ਮੀਰ ਦੇ ਵਿੱਚ 8 ਜਨਵਰੀ 16 ਨੂੰ ਗਵਰਨਰੀ ਰਾਜ ਜਿਹੜਾ ਉਹ ਲਾਗੂ ਕੀਤਾ ਗਿਆ ਸੀ। ਔਰ ਉਸ ਵੇਲੇ ਦੇ ਮੁੱਖ ਮੰਤਰੀ ਮੁਫਤੀ ਮੁਹੰਮਦ ਸਈਦ ਦੀ ਮੌਤ ਤੋਂ ਬਾਅਦ PDP ਤੇ ਭਾਜਪਾ ਨੇ ਸਰਕਾਰ ਬਣਾਉਣ ਦਾ ਅਮਲ ਕੁਝ ਦਿਨਾਂ ਦੇ ਵਾਸਤੇ ਰੋਕ ਦਿੱਤਾ ਸੀਗਾ। ਰਾਜ ਦੇ ਵਿੱਚ ਪਹਿਲੀ ਵਾਰੀ ਮਾਰਚ 1977 ਦੇ ਵਿੱਚ ਕੇਂਦਰੀ ਸ਼ਾਸਨ ਜਿਹੜਾ ਜੀ ਉਹ ਲਾਗੂ ਕੀਤਾ ਗਿਆ ਸੀ, ਜਦੋਂ ਕਾਂਗਰਸ ਨੇ ਸ਼ੇਖ ਅਬਦੁੱਲਾ ਦੀ ਨੈਸ਼ਨਲ ਕਾਨਫਰੰਸ ਸਰਕਾਰ ਤੋਂ ਆਪਣੀ ਹਮਾਇਤ ਵਾਪਸ ਲੈ ਲਈ ਜੀ। ਤੇ ਅੱਗੇ ਆਪਾਂ ਜੋਧਪੁਰ ਦੇ ਵਿੱਚ ਨਜ਼ਰਬੰਦ ਜਿਹੜੇ ਸਿੱਖ ਆ ਉਹਨਾਂ ਨੂੰ ਕੋਈ ਆਸ ਦੀ ਕਿਰਨ ਦੀ ਸੀ ਇਨਸਾਫ ਮਿਲੂਗਾ?
ਕਦੇ ਇਸ ਮਾਮਲੇ ਦੇ ਵਿੱਚ ਐਕਚੁਅਲੀ ਜਿਹੜੇ ਅਕਾਲੀ ਦਲ ਦੇ ਨੁਮਾਇੰਦੇ ਨੇ, ਉਹ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਨੁਮਾਇੰਦੇ ਨੇ, ਉਹਨਾਂ ਨੇ ਜਿਹੜੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਹੋਰਾਂ ਦੇ ਨਾਲ ਮੁਲਾਕਾਤ ਜਿਹੜੀ ਹੈ ਜੀ ਉਹ ਕੀਤੀ ਹੈ। ਅਸਲ ਦੇ ਵਿੱਚ ਇਹ ਜਿਹੜਾ ਮਾਮਲਾ ਹੈ ਜੀ ਉਹ ਇਹ ਹੈ ਕਿ ਜਦੋਂ 1984 ਦੇ ਵਿੱਚ ਸਾਕਾ ਨੀਲਾ ਤਾਰਾ ਹੋਇਆ ਤੇ ਕੁਛ ਜਿਹੜੇ ਸ਼ਰਧਾਲੂ ਗਏ ਹੋਏ ਸੀ ਉਹਨਾਂ ਨੂੰ ਜਿਹੜਾ ਅੰਦਰੋਂ ਗ੍ਰਿਫਤਾਰ ਕੀਤਾ ਗਿਆ ਸੀ, ਉਹਨਾਂ ਨੂੰ ਜੋਧਪੁਰ ਜੇਲ੍ਹ ਦੇ ਵਿੱਚ ਨਜ਼ਰਬੰਦ ਕਰਤਾ ਸੀ। ਜਦੋਂ ਇਹ ਬਾਹਰ ਆਏ ਆ, ਇਹ ਮਾਮਲਾ ਲੈ ਕੇ ਗਏ ਜੀ ਜਿਹੜੇ ਅਦਾਲਤ ਦੇ ਵਿੱਚ। ਅਦਾਲਤ ਨੇ ਠਹਿਰਾਤਾ ਕਿ ਇਹ ਜਿਹੜੀ ਨਜ਼ਰਬੰਦੀ ਸੀ ਇਹ ਗੈਰ ਕਾਨੂੰਨੀ ਨਹੀਂ ਸੀ, ਏਦਾਂ ਰੱਖਿਆ ਜਾਣਾ ਚਾਹੀਦਾ। ਤੇ ਉਹਨਾਂ ਨੇ ਸਣੇ ਵਿਆਜ ਜਿਹੜਾ ਜੀ ਇਹਨਾਂ ਨੂੰ ਮੁਆਵਜ਼ਾ ਦੇਣ ਦੇ ਹੁਕਮ ਜਾਰੀ ਕੀਤੇ ਸੀਗੇ। ਹੁਣ ਹੋਇਆ ਇਹ ਕਿ ਜਿਹੜੀ CBI ਜਿਹਦੇ ਕੋਲ ਇਹ ਜਾਂਚ ਸੀ, ਉਹਨੇ ਇਹ ਮਾਮਲਾ ਜਿਹੜਾ ਜੀ ਲੈ ਗਏ ਉੱਪਰਲੀ ਅਦਾਲਤ ਦੇ ਵਿੱਚ, ਔਰ ਉੱਪਰਲੀ ਅਦਾਲਤ ਦੇ ਵਿੱਚ ਜਾਣ ਦੇ ਕਰਕੇ ਇਹ ਮਾਮਲਾ ਲਮਕਣ ਦੇ ਅਸਾਰ ਜਿਹੜੇ ਆ ਜੀ ਉਹ ਬਣੇ ਹੋਏ ਆ। ਹੁਣ ਜਿਹੜਾ ਦਾਅਵਾ ਆ ਉਹ ਤਾਂ ਕੀਤਾ ਜਾ ਰਿਹਾ ਜੀ ਅਕਾਲੀ ਦਲ ਦੇ ਨੁਮਾਇੰਦਿਆਂ ਦੇ ਵੱਲੋਂ ਕਿ ਜਿਹੜੇ ਰਾਜਨਾਥ ਸਿੰਘ ਨੇ ਗ੍ਰਹਿ ਮੰਤਰੀ, ਉਹਨਾਂ ਨੇ ਭਰੋਸਾ ਦਿੱਤਾ ਕਿ ਇਹ ਜਿਹੜੀ ਪਟੀਸ਼ਨ ਪਾਈ ਗਈ ਆ ਉੱਪਰਲੀ ਅਦਾਲਤ ਦੇ ਵਿੱਚ ਉਹ ਵਾਪਸ ਲੈ ਲਈ ਜਾਊਗੀ। ਜੇ ਇਹ ਲਾਰਾ ਨਹੀਂ ਗਾ ਤੇ ਇਹ ਜਿਹੜਾ ਦੀ ਇਹਦੇ ਉੱਤੇ ਕੰਮ ਹੁੰਦਾ ਤਾਂ ਇਹ ਇੱਕ ਚੰਗਾ ਫੈਸਲਾ ਜਿਹੜਾ ਦੀ ਹੋਊਗਾ, ਕਿਉਂਕਿ ਇਹ ਉਹ ਲੋਕ ਨੇ ਜਿਨ੍ਹਾਂ ਨੇ ਆਪਣੀ ਉਮਰ ਦਾ ਬਹੁਤ ਸਾਰਾ ਜਿਹੜਾ ਜੀ ਉਹ ਸਮਾਂ 40 ਨੇ ਇਹਨਾਂ ਨੇ ਜੇਲ੍ਹ ਦੇ ਵਿੱਚ ਜਿਹੜਾ ਜੀ ਉਹ ਕੱਟ ਦਿੱਤਾ, ਸਿਰਫ ਇਸ ਕਰਕੇ ਕਿ ਉਹ ਇੱਕ ਧਾਰਮਿਕ ਸਥਾਨ ਦੀ ਯਾਤਰਾ ਦੇ ਵਾਸਤੇ ਉੱਥੇ ਗਏ ਹੋਏ ਸੀਗੇ ਔਰ ਉਦੋਂ ਜਿਹੜਾ ਜੀ ਉਹ ਸਾਕਾ ਨੀਲਾ ਤਾਰਾ ਹੋ ਗਿਆ। ਔਰ ਇਹਨਾਂ ਨੂੰ ਵੀ ਜਿਹੜਾ ਸੀਗਾ ਜੀ ਉਹ ਗ੍ਰਿਫਤਾਰ ਉਸ ਟਾਈਮ ਕਰ ਲਿਆ ਗਿਆ ਸੀਗਾ। 325 ਦੇ ਕਰੀਬ ਜਿਹੜੇ ਸਿੱਖ ਸੀਗੇ ਹਰਿਮੰਦਰ ਸਾਹਿਬ ਸਮੂਹ ਦੇ ਵਿੱਚ ਉਦੋਂ ਗ੍ਰਿਫਤਾਰ ਕੀਤੇ ਗਏ ਸੀ ਔਰ ਉਹਨਾਂ ਨੂੰ ਨਜਾਇਜ਼ ਹਿਰਾਸਤ ਦੇ ਵਿੱਚ ਜਿਹੜਾ ਜੀ ਉਹ ਰੱਖਿਆ ਗਿਆ ਸੀਗਾ। ਜਿਹੜੀ ਹੇਠਲੀ ਅਦਾਲਤ ਹੈ ਜੀ ਉਹਨੇ ਇਹਨਾਂ ਨੂੰ ਬੇਗੁਨਾਹ ਮੰਨਦਿਆਂ ਹੋਇਆ 40 ਲੋਕਾਂ ਨੂੰ ਪਰ ਵਿਅਕਤੀ 6% ਦੀ ਵਿਆਜ ਦੇ ਨਾਲ 4 ਲੱਖ ਰੁਪਈਆ ਮੁਆਵਜ਼ਾ ਜਿਹੜਾ ਜੀ ਉਹ ਦੇਣ ਦਾ ਫੈਸਲਾ ਕੀਤਾ ਸੀਗਾ। ਇਹਨੂੰ ਜਿਹੜਾ ਜੀ ਇਸ ਪੱਖੋਂ ਐਪਰੀਸ਼ੀਏਟ ਜਿਹੜਾ ਜੀ ਉਹ ਜ਼ਰੂਰ ਕੀਤਾ ਜਾਣਾ ਚਾਹੀਦਾ ਕਿ 40 ਲੋਕਾਂ ਦੇ ਜ਼ਿੰਦਗੀ ਦਾ ਜਿਹੜਾ ਜੀ ਉਹ ਸਵਾਲ ਹੈ ਕਿ ਉਹ ਉਸ ਉਮਰ ਦੇ ਵਿੱਚ ਜਿਹੜਾ ਜੀ ਆ ਚੁੱਕੇ ਹੋਏ ਨੇ ਜਿੱਥੇ ਕਿ ਉਹ ਹੁਣ ਸੈਟਲ ਹੋਣੇ ਚਾਹੀਦੇ ਆ ਕਿਸੇ ਨਾ ਕਿਸੇ ਰੂਪ ਦੇ ਵਿੱਚ। ਬਹੁਤ ਸਮਾਂ ਉਹਨਾਂ ਨੇ ਜਿਹੜਾ ਜੀ ਇਹ ਜੇਲ੍ਹ ਦੀ ਨਜ਼ਰਬੰਦੀ ਜਿਹੜੀ ਆ ਉਹ ਚੱਲੀ ਆ। ਦੂਸਰਾ ਉਹ ਅਦਾਲਤਾਂ ਦੇ ਧੱਕੇ ਜਿਹੜੇ ਆ ਜੀ ਉਹ ਪਿਛਲੇ ਕਈ ਸਾਲਾਂ ਤੋਂ ਖਾਂਦੇ ਰਹੇ ਆ। ਸਰਕਾਰ ਨੂੰ ਇਹਦੇ ਨਾਲ ਕੋਈ ਬਹੁਤ ਵੱਡਾ ਫਰਕ ਨਹੀਂ ਪੈਣ ਲੱਗਿਆ। 40 ਲੋਕ ਨੇ ਜਿਹੜਾ ਉਹ 4-4 ਲੱਖ ਰੁਪਈਆ ਉਹਨਾਂ ਨੂੰ ਜਿਹੜਾ ਜੀ ਉਹ ਸਾਰਾ ਦੇਣਾ ਸਰਕਾਰ ਦੇ ਵਾਸਤੇ ਤਾਂ ਪੀਨਤ ਵੀ ਨਹੀਂ, ਜਾਂ ਜਿਹੜਾ ਉਹਦੇ ਉੱਤੇ ਵਿਆਜ ਜਿਹੜਾ ਜੀ ਉਹ ਪਾ ਕੇ 5.5 ਲੱਖ ਰੁਪਈਆ ਜਿਹੜਾ ਜੀ ਉਹ ਇਹ ਬਣ ਜਾਣਾ। ਤੋ ਇਹਦੇ ਨਾਲ ਕੋਈ ਬਹੁਤ ਵੱਡਾ ਫਰਕ ਨਹੀਂ ਪੈਣ ਲੱਗਿਆ ਸਰਕਾਰ ਨੂੰ, ਪਰ ਉਹਨਾਂ ਲੋਕਾਂ ਦੀ ਜ਼ਿੰਦਗੀ ਜਿਹੜੀ ਹੈ ਜੀ ਉਹ ਸੈਟਲ ਹੋ ਸਕਦੀ ਹੈ ਜਿਨ੍ਹਾਂ ਨੇ ਬਹੁਤ ਧੱਕੇ ਜਿਹੜੇ ਪਿਛਲੇ ਸਾਲਾਂ ਤੋਂ ਖਾਧੇ ਜੀ। ਤੇ ਅੱਗੇ ਗੱਲ ਕਰਦੇ ਜੀ ਕੇਜਰੀਵਾਲ ਦੀ, ਜੋ ਧਰਨਾ ਜਾਰੀ ਸੀ ਦਿੱਲੀ ਦੇ ਵਿੱਚ, ਧਰਨਾ ਸਮਾਪਤ। ਬਿਲਕੁਲ ਜੀ, ਐਕਚੁਅਲੀ ਜਿਹੜਾ ਲੈਫਟੀਨੈਂਟ ਗਵਰਨਰ ਨੇ ਦਫ਼ਤਰ ਦੇ ਵਿੱਚੋਂ ਧਰਨਾ ਚੁੱਕਣ ਤੋਂ ਬਾਅਦ ਪਹਿਲੀ ਵਾਰੀ ਅਨਿਲ ਬੈਜਲ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਚਿੱਠੀ ਲਿਖੀ ਹੈ ਕਿ ਉਹ ਛੇਤੀ IAS ਅਫਸਰਾਂ ਨੂੰ ਮਿਲਣ ਤੇ ਗੱਲਬਾਤ ਦੇ ਰਾਹੀਂ ਦੋਹਾਂ ਧਿਰਾਂ ਦੇ ਤੌਖਲਿਆਂ ਨੂੰ ਦੂਰ ਕਰਨ। ਇਦੋਂ ਪਹਿਲਾਂ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਚਿੱਠੀ ਜਿਹਦੇ ਵਿੱਚ ਉਹਨਾਂ ਨੇ ਸੁਝਾਅ ਦਿੱਤਾ ਸੀਗਾ ਕਿ ਅਧਿਕਾਰੀਆਂ ਤੇ ਸਰਕਾਰ ਦੇ ਵਿਚਾਲੇ ਮੀਟਿੰਗ ਜਿਹੜੀ ਆ ਜੀ ਹੋਵੇ। ਜਦੋਂ 2 ਦਿਨ ਤੋਂ ਕੁਝ ਲਚਕੀਲਾਪਨ ਜਿਹੜਾ ਜੀ ਆਇਆ ਸੀ, ਮੈਂ ਕੱਲ ਵੀ ਗੱਲ ਕੀਤੀ ਸੀ ਕਿ ਲੱਗਦਾ ਸੀਗਾ ਕਿ ਮਾਮਲਾ ਜਿਹੜਾ ਸਮਝੌਤੇ ਵਾਲੇ ਪਾਸੇ ਨੂੰ ਜਾ ਸਕਦਾ। 9 ਦਿਨਾਂ ਤੋਂ ਜਿਹੜਾ ਇਹ ਧਰਨਾ ਸੀਗਾ ਜੀ ਰਾਜਪਾਲ ਦੀ ਸਰਕਾਰੀ ਰਿਹਾਇਸ਼ ਦੇ ਉੱਤੇ ਮੁੱਖ ਮੰਤਰੀ ਤੇ ਉਹਨਾਂ ਦੇ ਸਾਥੀਆਂ ਦੇ ਵੱਲੋਂ ਜਿਹੜਾ ਜੀ ਇਹ ਚੁੱਕ ਦਿੱਤਾ ਗਿਆ ਔਰ IAS ਅਧਿਕਾਰੀਆਂ ਦੇ ਵੱਲੋਂ ਦਿੱਲੀ ਸਰਕਾਰ ਦੀਆਂ ਬੈਠਕਾਂ ਦੇ ਵਿੱਚ ਸ਼ਿਰਕਤ ਕਰਨ ਤੋਂ ਬਾਅਦ ਇਹ ਧਰਨਾ ਜਿਹੜਾ ਜੀ ਉਹ ਸਮਾਪਤ ਕੀਤਾ ਗਿਆ। ਇਹੀ ਇਹਨਾਂ ਦੀ ਮੰਗ ਸੀਗੀ ਕਿ IAS ਆਫੀਸਰ ਜਿਹੜੇ ਨੇ ਜੀ ਉਹ ਕੰਮ ਛੱਡੀ ਬੈਠੇ ਆ, ਉਹ ਕਿਸੇ ਸਰਕਾਰ ਦੀ ਮੀਟਿੰਗ ਦੇ ਵਿੱਚ ਸ਼ਾਮਲ ਨਹੀਂ ਜਿਹੜਾ ਜੀ ਉਹ ਹੋ ਰਹੇ। ਉਧਰ ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਜਿਹੜੀ ਆ ਜੀ ਇਸ ਮਾਮਲੇ ਦੇ ਉੱਤੇ ਪਾਈ ਗਈ ਸੀ, ਜਦੋਂ ਕਿ ਸੁਪਰੀਮ ਕੋਰਟ ਨੇ ਇਹਦੇ ਉੱਤੇ ਛੇਤੀ ਸੁਣਵਾਈ ਕਰਨ ਤੋਂ ਨਾ ਜਿਹੜੀ ਜੀ ਉਹ ਕਰ ਦਿੱਤੀ। ਇਹਦੇ ਵਿੱਚ ਮੰਗ ਇਹ ਕੀਤੀ ਸੀ ਕਿ ਇਸ ਧਰਨੇ ਨੂੰ ਗੈਰ ਸੰਵਿਧਾਨਕ ਜਿਹੜਾ ਜੀ ਉਹ ਕਰਾਰ ਦਿੱਤਾ ਜਾਵੇ। ਸੁਪਰੀਮ ਕੋਰਟ ਨੇ ਤੁਰੰਤ ਇਹਦੇ ਉੱਤੇ ਕੋਈ ਸੁਣਵਾਈ ਜਿਹੜੀ ਆ ਜੀ ਉਹ ਨਹੀਂ ਕੀਤੀ ਤੇ ਇਹ ਕਿਹਾ ਜੀ ਕਿ ਤੁਰੰਤ ਕਰਨ ਦੀ ਜਿਹੜੀ ਆ ਉਹ ਜ਼ਰੂਰਤ ਨਹੀਂ ਆ। ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਜਿਹੜਾ ਜੀ ਇਹ ਕਿਹਾ ਕਿ ਜਿਹੜੀ ਬੈਠਕ ਦੇ ਵਿੱਚ ਮੁੱਖ ਸਕੱਤਰ ਸਣੇ ਸਾਰੇ ਉੱਚ ਅਧਿਕਾਰੀ ਜਿਹੜੇ ਸੀਗੇ ਜੀ ਉਹ ਮੌਜੂਦ ਰਹੇ। ਕੇਜਰੀਵਾਲ, ਉਹਨਾਂ ਦੇ ਸਾਥੀ ਸਿਸੋਦੀਆ, ਸਤਿੰਦਰ ਜੈਨ, ਗੋਪਾਲ ਰਾਏ ਜਿਹੜੇ ਸੀਗੇ ਜੀ ਉਹ ਅਧਿਕਾਰੀਆਂ ਦੀ ਅਣਐਲਾਨੀ ਹੜਤਾਲ ਕਰਕੇ ਧਰਨੇ ਦੇ ਉੱਤੇ ਜਿਹੜਾ ਜੀ ਉਹ ਬੈਠੇ ਸੀਗੇ, ਕਿਉਂਕਿ ਇਹ ਅਧਿਕਾਰੀ ਰੂਟੀਨ ਬੈਠਕਾਂ ਦੇ ਵਿੱਚ
ਨਹੀਂ ਸੀ ਜਾਂਦੇ। ਬੇਸ਼ੱਕ IAS ਜਿਹੜੇ ਐਸੋਸੀਏਸ਼ਨ ਦਿੱਲੀ ਦੀ, ਉਹਨੇ ਇਹ ਕਿਹਾ ਸੀਗਾ ਕਿ ਉਹ ਹੜਤਾਲ ਦੇ ਉੱਤੇ ਨਹੀਂ, ਪਰ ਉਹਨਾਂ ਨੇ ਇਹ ਵੀ ਗੱਲ ਜਿਹੜੀ ਹੈ ਜੀ ਉਹ ਮੰਨੀ ਸੀਗੀ ਕਿ ਉਹ ਮੀਟਿੰਗਾਂ ਦੇ ਵਿੱਚ ਪਿਛਲੇ ਦਿਨਾਂ ਤੋਂ ਜਿਹੜਾ ਜੀ ਉਹ ਨਹੀਂ ਜਾਂਦੇ ਰਹੇ। ਇਹਨਾਂ ਮੀਟਿੰਗਾਂ ਦਾ ਤਕਰੀਬਨ ਜਿਹੜਾ ਜੀ ਉਹ ਬਾਈਕਾਟ ਕਰਦੇ ਰਹੇ ਨੇ। ਇਹ ਮਾਮਲਾ ਹਾਈ ਕੋਰਟ ਦੇ ਵਿੱਚ ਵੀ ਜਿਹੜਾ ਜੀ ਉਹ ਪਿਛਲੇ ਦਿਨਾਂ ਦੇ ਵਿੱਚ ਗਿਆ ਸੀਗਾ। ਹਾਈ ਕੋਰਟ ਨੇ ਇਹ ਪੁੱਛਿਆ ਸੀਗਾ ਕਿ ਇਹ ਜਿਹੜਾ ਧਰਨਾ ਦਿੱਤਾ ਜਾ ਸਕਦਾ ਜਾਂ ਨਹੀਂ, ਪਰ ਉਹਨਾਂ ਨੇ ਵੀ ਤੁਰੰਤ ਇਹਦੇ ਉੱਤੇ ਕੋਈ ਕਾਰਵਾਈ ਨਹੀਂ ਸੀ ਕੀਤੀ ਔਰ 22 ਤਰੀਕ ਜਿਹੜੀ ਹੈ ਜੀ ਪਾ ਦਿੱਤੀ ਗਈ ਅਗਲੀ ਸੁਣਵਾਈ ਦੇ ਵਾਸਤੇ, ਕਿਉਂਕਿ ਹਾਈ ਕੋਰਟ ਤੋਂ ਵੀ ਬਹੁਤਾ ਨਹੀਂ ਮਿਲਿਆ, ਸੁਪਰੀਮ ਕੋਰਟ ਤੋਂ ਵੀ ਨਹੀਂ ਮਿਲਿਆ, ਜਿਹਦੇ ਕਰਕੇ ਜਿਹੜੇ ਸੀਗੇ ਜੀ ਉਹ ਅਫਸਰ ਵੀ ਕੁਛ ਢਿੱਲੇ ਪੈ ਗਏ ਔਰ ਜਿਹੜੇ ਲੈਫਟੀਨੈਂਟ ਗਵਰਨਰ ਨੇ ਉਹ ਵੀ ਕੁਛ ਢਿੱਲੇ ਜਿਹੜੇ ਜੀ ਪਏ, ਜਿਹਦੇ ਕਰਕੇ ਦੂਜੇ ਪਾਸਿਓਂ ਜਿਹੜੀ ਕੁਛ ਫਲੈਕਸੀਬਿਲਿਟੀ ਸ਼ੋ ਕੀਤੀ ਗਈ ਸੀਗੀ ਕਿ ਉਹ ਹਰ ਤਰ੍ਹਾਂ ਦੀ ਸਿਕਿਉਰਿਟੀ ਦੇਣ ਦੇ ਵਾਸਤੇ ਤਿਆਰ ਹੈ, ਉਹ ਚੀਜ਼ ਜਿਹੜੀ ਸੀ ਉਹ ਵਰਕ ਕਰ ਗਈ ਤੇ ਇਹ 9 ਦਿਨਾਂ ਦਾ ਧਰਨਾ ਜਿਹੜਾ ਸੀਗਾ ਜੀ ਉਹ ਸਮਾਪਤ ਹੋ ਜੀ। ਹਾਂ, ਤੇ ਅੱਗੇ ਕੈਨੇਡਾ ਤੋਂ ਡਿਪੋਰਟ ਕੀਤੇ ਗਏ ਜਿੰਮੀ ਸੰਧੂ ਦੀ ਗੱਲ ਕਰੀਏ ਤਾਂ ਗ੍ਰਿਫਤਾਰ। ਬਿਲਕੁਲ ਜੀ, ਐਕਚੁਅਲੀ ਜਿਹੜਾ ਕੈਨੇਡਾ ਦਾ ਨਾਮ ਹੈ ਜੀ ਉਹ ਫੇਰ ਚਰਚਿਤ ਹੈ। ਤਾਂ ਪਹਿਲਾਂ ਵੀ ਜਿਹੜਾ ਜੀ ਉਹ ਰਿਹਾ ਜਿਹੜੇ 10 ਲੋਕ ਚਾਹੀਦੇ ਆ ਪੰਜਾਬ ਪੁਲਿਸ ਨੂੰ ਪਿਛਲੇ ਸਮੇਂ ਦੇ ਦੌਰਾਨ ਜਿਹੜਾ 60,000 ਕਰੋੜੀ ਡਰੱਗ ਰੈਕਟ ਦੇ ਮਾਮਲੇ ਦੇ ਵਿੱਚ, ਉਹਦੇ ਵਿੱਚੋਂ ਵੀ ਮੈਕਸੀਮਮ ਜਿਹੜੇ ਆ ਜੀ ਉਹ ਕੈਨੇਡਾ ਤੋਂ ਨੇ। 2 ਦਿਨ ਪਹਿਲਾਂ ਜਿਹੜੀ ਇੱਕ ਖੇਪ ਫੜੀ ਗਈ ਆ ਵੱਡੀ ਕੈਟਾਮਿਨ ਦੀ, ਉਹਦੇ ਵਿੱਚ ਵੀ ਜਿਹੜਾ ਜੀ ਇੱਕ ਕੈਨੇਡੀਅਨ ਜਿਹੜਾ ਇੱਥੇ ਆ ਉਹਨੂੰ ਗ੍ਰਿਫਤਾਰ ਕੀਤਾ ਗਿਆ। ਇੱਕ ਜਿਹੜਾ ਜੀ ਅਜੇ ਕਮਲਜੀਤ ਸਿੰਘ ਚੌਹਾਨ ਉਹ ਵਾਂਟਡ ਹੈ ਪੁਲਿਸ ਨੂੰ, ਜਿਹਨੇ ਕਿ ਇਹ ਖੇਪ ਲਿਜਾਣੀ ਸੀਗੀ ਔਰ ਇਹ ਇੱਕ ਵਾਰੀ ਫੇਰ ਜਿਹੜਾ ਜੀ ਉਹ ਚਰਚਾ ਦੇ ਵਿੱਚ ਨਾਮ ਕੈਨੇਡਾ ਦਾ, ਕਿਉਂਕਿ ਇੱਥੋਂ 2015 ਦੇ ਵਿੱਚ ਜਿਹੜੇ ਲੜਾਈ ਝਗੜਿਆਂ ਤੇ ਤੋੜ ਫੋੜ ਦੇ ਦੋਸ਼ਾਂ ਦੇ ਤਹਿਤ ਇਹਨੂੰ ਡਿਪੋਰਟ ਕੀਤਾ ਗਿਆ ਸੀਗਾ ਜੀ ਜਿੰਮੀ ਸੰਧੂ। ਇਹ ਲੁਧਿਆਣੇ ਦੇ ਨਾਲ ਸੰਬੰਧਿਤ ਹੈ ਔਰ ਖੁਫੀਆ ਵਿਭਾਗ ਦੀ ਇੱਕ ਟੀਮ ਨੇ ਜਿਹੜਾ ਜੀ ਇਹਨੂੰ ਹਸਪਤਾਲ ਤੋਂ 14 ਜੂਨ ਨੂੰ ਗ੍ਰਿਫਤਾਰ ਜਿਹੜਾ ਜੀ ਕੀਤਾ ਦੱਸਿਆ ਜਾ ਰਿਹਾ। ਇਹ ਇੰਟਰਨੈਸ਼ਨਲ ਨਸ਼ੇ ਦੇ ਕਾਰੋਬਾਰ ਦੇ ਨਾਲ ਸੰਬੰਧਿਤ ਜਿਹੜਾ ਜੀ ਉਹ ਮੰਨਿਆ ਜਾ ਰਿਹਾ। ਮੁੰਬਈ ਜ਼ੋਨ ਦੇ ਖੁਫੀਆ ਵਿਭਾਗ ਦੇ ਜਿਹੜੇ ਅਧਿਕਾਰੀ ਨੇ ਸਤਿਆ ਪ੍ਰਕਾਸ਼, ਉਹ ਇਹ ਦੱਸਦੇ ਨੇ ਕਿ ਉਹਨੂੰ ਇਸ ਮਾਮਲੇ ਦੇ ਵਿੱਚ ਗਰੋਹ ਦੇ 11 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਹਦੇ ਚੋਂ ਜਲੰਧਰ ਦਾ ਅਰਸ਼ਿੰਦਰ ਸਿੰਘ ਸੋਢੀ, ਲੁਧਿਆਣਾ ਦਾ ਜਿੰਮੀ ਸੰਧੂ ਤੇ 3 ਵਿਦੇਸ਼ੀ ਨਾਗਰਿਕ ਜਿਹੜੇ ਜੀ ਉਹ ਸ਼ਾਮਲ ਹੈ। ਇਹਨਾਂ ਦੀ ਪਛਾਣ ਜਿਹੜੀ ਹੈ ਵਿਦੇਸ਼ੀ ਨਾਗਰਿਕ ਨੇ ਉਹ ਬ੍ਰਿਟੇਨ ਦਾ ਰਹਿਣ ਵਾਲਾ ਜੌਨ ਐਥਨ ਹੈ, ਬੈਰੀ ਜ਼ੋਨ ਤੇ ਵੀਅਤਨਾਮ ਦਾ ਨਗੁਇਨ ਮਨਕੁੰਗ ਜਿਹੜੀ ਹੈ ਜੀ ਇਹ ਹੋਈ ਆ। ਔਰ ਇਹ ਜਿਹੜਾ ਸੋਢੀ ਆ ਇਹਨੂੰ ਮੁੰਬਈ ਤੋਂ ਗ੍ਰਿਫਤਾਰ ਕੀਤਾ ਗਿਆ ਸੀਗਾ ਜੀ ਔਰ ਇਹ ਰੇਵ ਪਾਰਟੀਆਂ ਜਿਹੜੀਆਂ ਨੇ ਜੀ ਉਹਨਾਂ ਨੂੰ ਨਸ਼ੇ ਦੀ ਸਪਲਾਈ ਕਰਦਾ ਸੀਗਾ। ਜਿੰਮੀ ਸੰਧੂ ਜਿਹੜਾ ਕਿ ਜਿਹਨੂੰ ਹਰਿਆਣੇ ਦੇ ਪਾਣੀਪਤ ਤੋਂ ਗ੍ਰਿਫਤਾਰ ਜਿਹੜਾ ਜੀ ਉਹ ਕੀਤਾ ਗਿਆ ਆ, ਇਹ ਨਸ਼ੇ ਦੇ ਕਾਰੋਬਾਰ ਦੇ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਦੱਸਿਆ ਜਾਂਦਾ ਸੀਗਾ ਜੀ। ਗੋਆ ਦੇ ਵਿੱਚ ਇਹਦੀ ਆਪਣੀ ਫੈਕਟਰੀ ਆ ਜਿੱਥੇ ਇਹ ਪਾਰਟੀਆਂ ਦੇ ਵਾਸਤੇ ਕੈਟਾਮਾਈਨ ਨਸ਼ਾ ਜਿਹੜਾ ਜੀ ਉਹ ਤਿਆਰ ਕਰਦਾ ਸੀਗਾ ਔਰ ਇਹ ਆਪਣੀ ਫੈਕਟਰੀ ਦੇ ਵਿੱਚ 5 ਦਿਨਾਂ ਦੇ ਵਿੱਚ 20 ਕਿਲੋ ਕੈਟਾਮਾਈਨ ਨਸ਼ਾ ਜਿਹੜਾ ਜੀ ਉਹ ਤਿਆਰ ਇਹਦੀ ਫੈਕਟਰੀ ਦੇ ਵਿੱਚ ਕੀਤਾ ਜਾਂਦਾ ਸੀਗਾ, ਜਿਹਦੀ ਮਾਰਕੀਟ ਦੇ ਵਿੱਚ ਕੀਮਤ 25 ਲੱਖ ਪ੍ਰਤੀ ਕਿਲੋ ਆ। 5 ਦਿਨਾਂ ਦੇ ਵਿੱਚ 20 ਕਿਲੋ ਤਿਆਰ ਕਰਦਾ ਸੀ ਔਰ 25 ਲੱਖ ਰੁਪਏ ਪ੍ਰਤੀ ਕਿਲੋ ਜਿਹੜੀ ਹੈ ਜੀ ਉਹ ਇਹ ਵਿਕਦੀ। ਸਵਾਲ ਜਿਹੜਾ ਇਹਨਾਂ ਦੀ ਸਭ ਤੋਂ ਵੱਡਾ ਇਹੀ ਆ ਕਿ ਜਿਹੜਾ ਇਹ ਨਸ਼ੇ ਦਾ ਕਾਰੋਬਾਰ, ਇੱਕ ਤਾਂ ਜਿਹੜਾ ਜੀ ਜਿਵੇਂ ਲੱਕ ਤੋੜਨ ਵਾਲੀ ਗੱਲ ਆਖੀ ਜਾ ਰਹੀ ਸੀ, ਸਾਰਾ ਕੁਝ ਸੀਗਾ ਜੀ ਉਹ ਹੁਣ ਜਿਹੜਾ ਜੀ ਉਸ ਮਾਮਲੇ ਦੇ ਉੱਤੇ ਚੁੱਪੀ ਹੈ, ਕਿਉਂਕਿ ਰੋਜ਼ ਇੱਥੋਂ ਫੇਰ ਜਿਹੜੀ ਹੈ ਜੀ ਇਹ ਸਿੰਥੈਟਿਕ ਡਰੱਗ ਦੇ ਵਪਾਰੀ ਜਿਹੜੇ ਆ ਜੀ ਉਹ ਫੜੇ ਜਾ ਰਹੇ ਆ ਕਿਸੇ ਨਾ ਕਿਸੇ ਰੂਪ ਦੇ ਵਿੱਚ। ਇਹਦਾ ਮਤਲਬ ਸਪਲਾਈ ਲਾਈਨ ਜਿਹੜੀ ਤੋੜਨ ਦੀ ਗੱਲ ਕਹੀ, ਸਪਲਾਈ ਲਾਈਨ ਤੋੜ ਦਿੱਤੀ ਗਈ ਆ, ਉਹ ਤਾਂ ਕਿਸੇ ਪਾਸਿਓਂ ਟੁੱਟੀ ਨਹੀਂ ਹੈ ਜੀ। ਜਿਹੜੀ ਸਰਹੱਦ ਤੋਂ ਚਿੱਟਾ ਫੜਿਆ ਜਾ ਰਿਹਾ ਉਹ ਵੀ ਉਸੇ ਤਰੀਕੇ ਦੇ ਨਾਲ ਆ। ਇਹ ਜਿਹੜੀ ਸਿੰਥੈਟਿਕ ਡਰੱਗ ਆ ਇਹਦੀਆਂ ਖੇਪ ਜਿਹੜੇ ਤਰੀਕੇ ਦੇ ਨਾਲ ਖਪ ਰਹੀਆਂ ਨੇ ਜਾਂ ਵਾਇਆ ਪੰਜਾਬ ਤੋਂ ਫੇਰ ਜਾ ਕੇ ਜਿਹੜਾ ਜੀ ਕਿਤੇ ਨਾ ਕਿਤੇ ਨਾਂ ਜੁੜ ਜਾਂਦਾ, ਇਹ ਜਿਹੜਾ ਜੀ ਉਹਨਾਂ ਸਵਾਲਾਂ ਦਾ ਜਵਾਬ ਹੈ ਜਿਹੜੇ ਕਹਿੰਦੇ ਸੀਗੇ ਕਿ ਸਾਰਾ ਕੁਝ ਠੀਕ ਠਾਕ ਹੋ ਗਿਆ। ਜੀ ਜੀ। ਤੇ ਅੱਗੇ ਗੱਲ ਕਰਦੇ ਜੀ ਨਵਜੋਤ ਸਿੱਧੂ ਦੀ, ਉਹ ਵੀ ਕਾਫੀ ਛਾਏ ਹੋਏ ਨੇ, ਉਸ ਨੂੰ ਵਿਰੋਧੀਆਂ ਤੋਂ ਵੀ ਹਮਾਇਤ ਮਿਲਣ ਲੱਗੀ। ਐਕਚੁਅਲੀ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਜਿਹੜਾ ਇੱਕ ਦਲੇਰਾਨਾ ਤੁਸੀਂ ਕਹਿ ਲਓ ਕਿ ਸਟੈਪ ਜਿਹੜਾ ਜੀ ਉਹ ਚੁੱਕਿਆ ਕਿ ਨਜਾਇਜ਼ ਉਸਾਰੀਆਂ ਵਾਲਾ, ਉਹ ਕੀ ਕਰਿਆ ਜੀ ਜਦੋਂ ਪਿਛਲੇ ਦਿਨੀ ਸਰਕਾਰ ਨੇ ਕਰਤਾ ਕਿ ਡੇਟ ਫਿਕਸ ਕਰਤੀ ਕਿ ਇਦੋਂ ਪਹਿਲਾਂ ਜਿਹੜੀਆਂ ਬਣੀਆਂ ਹੋਈਆਂ ਨੇ ਉਹਨਾਂ ਨੂੰ ਨਜਾਇਜ਼ ਕਲੋਨੀਆਂ 'ਚ ਨਹੀਂ ਗਿਣਿਆ ਜਾਊਗਾ, ਉਹਨਾਂ ਨੂੰ ਜਾਇਜ਼ 'ਚ ਗਿਣਿਆ ਜਾਊਗਾ। ਇਹ ਲੋਕ ਜਿਹੜੇ
ਸਿਆਸੀ ਲੋਕ ਨੇ ਇਹ ਭੱਜ ਪਏ ਫਿਰ ਕਬਜ਼ੇ ਕਰਨ ਦੇ ਵਾਸਤੇ। ਸਰਕਾਰੀ ਜ਼ਮੀਨਾਂ ਜਿਹੜੀਆਂ ਜੀ ਉਹਦੇ ਉੱਤੇ ਕਬਜ਼ੇ ਕਰਕੇ ਜਾਂ ਆਪਣੀਆਂ ਜ਼ਮੀਨਾਂ ਲੈ ਕੇ 4 ਇੱਟਾਂ ਜਿਹੜੀਆਂ ਦੀ ਉਹ ਖੜੀਆਂ ਕਰਕੇ ਉਹਨੂੰ ਕਾਗਜ਼ਾਂ ਦੇ ਵਿੱਚ ਸ਼ੋਅ ਕਰਤਾ ਕਿ ਇਹ ਕਲੋਨੀ ਜਿਹੜੀ ਆ ਪਹਿਲਾਂ ਦੀ ਬਣੀ ਹੋਈ ਆ, ਔਰ ਸਰਕਾਰ ਇਹਦੇ ਤੋਂ ਇਹਨੂੰ ਜਿਹੜਾ ਜੀ ਉਹਨਾਂ ਦੇ ਵਿੱਚ ਨਵੇਂ ਉਸ ਪ੍ਰੋਗਰਾਮ ਦੇ ਵਿੱਚ ਲਏ ਜਿਹਦੇ ਵਿੱਚ ਇਹਨਾਂ ਨੂੰ ਜਿਹੜੀਆਂ ਅਣਅਧਿਕਾਰਤ ਕਲੋਨੀਆਂ ਨਹੀਂ, ਡਿਵੈਲਪਡ ਕਲੋਨੀਆਂ ਜਿਹੜੀਆਂ ਦੀ ਉਹ ਮੰਨਿਆ ਜਾਊਗਾ। ਫਿਰ ਉਹਦੇ ਨਾਲ ਸਾਰੀਆਂ ਫੈਸਿਲਿਟੀਜ਼ ਜਿਹੜੀਆਂ ਜੀ ਉੱਥੇ ਮਿਲ ਸਕਦੀਆਂ ਨੇ। ਇਹਦਾ ਪੱਖ ਜਿਹੜਾ ਜੀ ਇਹ ਆ ਕਿ ਮੰਨ ਲਓ ਸਪੋਜ਼ ਜੇ 1000 ਰੁਪਏ ਪਰ ਗਜ ਕਿਸੇ ਕਲੋਨੀ ਦੇ ਵਿੱਚ ਜਗ੍ਹਾ ਹੈ ਤਾਂ ਬਹੁਤ ਮਹਿੰਗੀ ਆ, ਪਰ ਮੈਂ ਸਿਰਫ ਇਸ ਪੱਖੋਂ ਕਹਿ ਰਿਹਾ ਕਿ ਐਕਚੁਅਲੀ ਕਹਾਣੀ ਕੀ ਹੈ ਇਹ। ਜਦੋਂ ਜੇ ਉਹ ਸਰਕਾਰੀ ਜਿਹੜੀ ਕਲੋਨੀ ਡਿਵੈਲਪ ਹੋਣ ਵਾਲੀ ਹੈ, ਜੇ ਉਹਦੇ ਵਿੱਚ ਉਹ ਆ ਜਾਂਦੀ ਹੈ ਕਿ ਇਹ ਸਹੀ ਕਲੋਨੀ ਆ, ਇਹ ਅਨਆਥੋਰਾਈਜ਼ਡ ਨਹੀਂ ਆ, ਤੇ ਉਹ ਝੱਟ ਦੇ ਨਹੀਂ ਤੁਸੀਂ ਕਹਿ ਲਓ 1000 ਰੁਪਏ ਵਾਲੀ ਜਿਹੜੀ ਆ ਜੀ ਉਹ 15-20 ਹਜ਼ਾਰ ਰੁਪਏ ਦੇ ਉੱਤੇ ਰੇਟ ਜਿਹੜਾ ਜੀ ਉਹਦਾ ਪਹੁੰਚ ਜਾਣਾ ਸਰਕਾਰ ਦੇ ਵੱਲੋਂ ਜਿਹੜਾ ਜੀ। ਇੱਥੋਂ ਇਹ ਪੈਸਾ ਜਿਹੜੇ ਬਣਾਉਣ ਦੇ ਚੱਕਰ ਦੇ ਵਿੱਚ ਸੀਗੇ ਜੀ ਕੁਛ। ਨਵਜੋਤ ਸਿੰਘ ਸਿੱਧੂ ਹੋਰਾਂ ਨੇ ਜਦੋਂ ਜਿਹੜੇ ਛਾਪੇਮਾਰੀ ਕੀਤੀ ਆ, ਇੱਕ ਤਾਂ ਉਹ ਕਲੋਨੀਆਂ ਜਿਹੜੀਆਂ ਜੀ ਉਹ ਫੜ ਲਈਆਂ ਕਿ ਉੱਥੇ ਕੋਈ ਡਿਵੈਲਪਮੈਂਟ ਨਹੀਂ ਹੋਈ, ਕੋਈ ਉੱਥੇ ਘਰ ਨਹੀਂ ਬਣਿਆ, ਸਿਰਫ ਮਹਿਜ਼ ਸਰਕਾਰ ਦੀਆਂ ਅੱਖਾਂ ਦੇ ਵਿੱਚ ਘੱਟਾ ਪਾਉਣ ਦੇ ਵਾਸਤੇ ਇਹਨਾਂ ਕਲੋਨੀਆਂ ਨੂੰ ਦਿਖਾ ਦਿੱਤਾ ਗਿਆ ਕਿ ਇਹ ਡਿਵੈਲਪ ਕਾਲੋਨੀ, ਔਰ ਉਹ ਕਬਜ਼ਾ ਜਿਹੜਾ ਸੀਗਾ ਜੀ ਉਹ ਕਰ ਲਿਆ ਗਿਆ। ਉਹਨੇ ਜਿਹੜੇ ਘਰ ਘੁਰ ਮਾੜੇ ਮੋਟੇ ਜਿਹੜੇ ਬਣਾਏ ਹੋਏ ਸੀ ਕਮਰਾ 1-2 ਪਾ ਕੇ ਉਹ ਢਵਾਤੇ। ਉਸ ਤੋਂ ਬਾਅਦ ਜਲੰਧਰ ਤੋਂ ਜਿਹੜੇ ਲੋਕਲ MLA ਨੇ ਉਹ ਉੱਠ ਕੇ ਖੜੇ ਹੋ ਗਏ। 4 MLA ਨੇ ਟੋਟਲ। ਇੱਕ ਜਿਹੜੇ ਪ੍ਰਗਟ ਸਿੰਘ ਹੋਰੀ ਨੇ ਉਹ ਉਹਨਾਂ ਦੇ ਨਾਲ ਨਹੀਂ ਗਏ, ਉਹ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਨਾਲ ਉਹਨਾਂ ਦੀ ਪਿੱਠ ਦੇ ਉੱਤੇ ਜਿਹੜਾ ਜੀ ਇਸ ਮਾਮਲੇ ਦੇ ਉੱਤੇ ਖੜੇ ਨੇ। 3 MLA ਤੇ 1 ਮੈਂਬਰ ਪਾਰਲੀਮੈਂਟ ਜਿਹੜੇ ਸੰਤੋਖ ਸਿੰਘ ਚੌਧਰੀ, ਇਹਨਾਂ ਨੇ ਰੌਲਾ ਜਿਹੜਾ ਜੀ ਉਹ ਪਾਇਆ। ਪਹਿਲਾਂ ਪੰਜਾਬ ਦੇ ਵਿੱਚ ਇਹਨਾਂ ਨੇ ਰੌਲਾ ਪਾਇਆ ਕਿ ਉਹ ਕਾਂਗਰਸ ਦੇ ਪ੍ਰਧਾਨ ਨੂੰ ਮਿਲਣਗੇ। ਕਾਂਗਰਸ ਦੇ ਪ੍ਰਧਾਨ ਦਾ ਬਿਆਨ ਆ ਗਿਆ ਕਿ ਨਵਜੋਤ ਸਿੰਘ ਸਿੱਧੂ ਹੋਰੀ ਨਹੀਂ, ਕੋਈ ਵੀ ਮੰਤਰੀ ਛਾਪੇਮਾਰੀ ਜਿਹੜੀ ਆ ਜੀ ਉਹ ਕਰ ਸਕਦਾ ਹੈ ਤੇ ਨਜਾਇਜ਼ ਹੋ ਰਹੇ ਉਸਾਰੀ ਨੂੰ ਰੋਕਿਆ ਜਾਊਗਾ। ਇਸ ਕਰਕੇ ਇਹਨਾਂ ਨੇ ਫਿਰ ਇਹ ਤਾਂ ਜਾਣ ਦੀ ਜ਼ਰੂਰਤ ਨਾ ਕੀਤੀ ਕਿ ਉਹ ਕਾਂਗਰਸ ਦੇ ਪ੍ਰਧਾਨ ਜਾਂ ਮੁੱਖ ਮੰਤਰੀ ਕੋਲੇ ਜਾਣ, ਇਹ ਚਲੇ ਗਏ ਜੀ ਰਾਹੁਲ ਗਾਂਧੀ ਹੋਰਾਂ ਦੇ ਕੋਲੇ, ਔਰ ਉੱਥੇ ਜਾ ਕੇ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਸ਼ਿਕਾਇਤ ਲਾਈ ਦੱਸੀ ਜਾਂਦੀ ਹੈ। ਨਵਜੋਤ ਸਿੰਘ ਸਿੱਧੂ ਹੋਰੀ ਵੀ ਦਿੱਲੀ ਜਿਹੜਾ ਜੀ ਉਹ ਗਏ ਹੋਏ ਨੇ ਰਾਹੁਲ ਗਾਂਧੀ ਹੋਰਾਂ ਨੂੰ ਮਿਲਣ ਦੇ ਵਾਸਤੇ। ਪਰ ਇਹਦੇ ਨਾਲ ਇੱਕ ਜਿਹੜੀ ਦੀ ਵੱਡੀ ਚਰਚਾ ਪੰਜਾਬ ਦੇ ਵਿੱਚ ਇਹ ਜ਼ਰੂਰ ਛਿੜਤੀ ਕਿ ਨਵਜੋਤ ਸਿੰਘ ਸਿੱਧੂ ਹੋਰੀ ਜਿਹੜੇ ਨੇ ਉਹਨਾਂ ਦੀ ਸਪੋਰਟ ਜਿਹੜੀ ਉਹ ਕੀਤੀ ਜਾਣੀ ਚਾਹੀਦੀ ਆ, ਔਰ ਨਜਾਇਜ਼ ਉਸਾਰੀਆਂ ਵਾਲੇ ਮਾਮਲੇ ਦੇ ਉੱਤੇ ਉਹਨਾਂ ਦਾ ਸਟੈਂਡ ਬਿਲਕੁਲ ਸਹੀ ਆ। ਨਾ ਸਿਰਫ ਉਹਨਾਂ ਨੂੰ ਕਾਂਗਰਸ ਦੇ ਅੰਦਰੋਂ ਕੁਛ ਹਮਾਇਤ ਪ੍ਰਾਪਤ ਹੋਈ, ਹਾਲਾਂਕਿ ਜਿਹੜੇ ਜੀ ਵਿਰੋਧ ਕਰਨ ਵਾਲੇ ਵੀ ਕਾਂਗਰਸੀ ਨੇ। ਭਾਰਤੀ ਜਨਤਾ ਪਾਰਟੀ ਦੇ ਜਿਹੜੀ ਆ ਜੀ ਉਹਦੇ ਵੱਲੋਂ ਵੀ ਇਹਨਾਂ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਹੱਕ ਦੇ ਵਿੱਚ ਖੁੱਲ ਕੇ ਜਿਹੜਾ ਜੀ ਉਹ ਆ ਗਏ ਨੇ, ਔਰ ਇਹ ਕਿਹਾ ਕਿ ਕਾਂਗਰਸੀ ਵਿਧਾਇਕਾਂ ਤੇ ਜਿਹੜੇ ਬਾਕੀ ਆਗੂ ਨੇ ਉਹਨਾਂ ਦੇ ਖਿਲਾਫ ਕੇਸ ਦਰਜ ਜਿਹੜਾ ਜੀ ਉਹ ਕੀਤਾ ਜਾਵੇ। ਸੁਸ਼ੀਲ ਕੁਮਾਰ ਰਿੰਕੂ, ਰਜਿੰਦਰ ਬੇਰੀ, ਬਾਵਾ ਹੈਨਰੀ ਤੇ ਮੈਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ ਪੁਰੀ ਜਿਹੜੇ ਇਹਨਾਂ ਦਾ ਵਿਰੋਧ ਕਰ ਰਹੇ ਨੇ, ਉਹਨਾਂ ਦੇ ਵਿਰੋਧ ਦੇ ਵਿੱਚ ਜਿਹੜੇ ਜੀ ਭਾਰਤੀ ਜਨਤਾ ਪਾਰਟੀ ਵਾਲੇ ਹੁਣ ਆ ਗਏ ਨੇ, ਔਰ ਇਹ ਕਿਹਾ ਕਿ ਨਵਜੋਤ ਸਿੰਘ ਸਿੱਧੂ ਹੋਰੀ ਜੇ ਇਸ ਮਾਮਲੇ ਦੇ ਉੱਤੇ ਅਗਲਾ ਸਟੈਪ ਲੈਂਦੇ ਆ ਤੇ ਉਹ ਉਹਨਾਂ ਦੀ ਹਰ ਪੱਖੋਂ ਸਪੋਰਟ ਜਿਹੜੀ ਆ ਉਹ ਕਰਨਗੇ। ਹੁਣ ਵੇਖਣ ਵਾਲੀ ਗੱਲ ਜਿਹੜੀ ਆ ਜੀ ਉਹ ਇਹ ਰਹੂਗੀ ਕਿ ਕਾਂਗਰਸ ਦਾ ਅੰਦਰੂਨੀ ਜਿਹੜਾ ਇਹ ਚੱਲ ਰਿਹਾ ਜੀ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਖਿਲਾਫ, ਉਹ ਚੁੱਪ ਕਰਕੇ ਬਹਿੰਦੇ ਨੇ ਜਾਂ ਫਿਰ ਉਹਨਾਂ ਦਾ ਕੋਈ ਅਗਲਾ ਸਟੈਪ ਹੁੰਦਾ। ਜੇ ਉਹ ਚੁੱਪ ਕਰਕੇ ਬਹਿੰਦੇ ਆ ਤਾਂ ਇਹਦੇ ਨਾਲ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਜਿਹੜਾ ਜੀ ਉਹ ਸਿੱਧਮ ਸਿੱਧੀ ਤੁਸੀਂ ਇਹ ਕਹਿ ਲਓ ਕਿ ਹਮਾਇਤ ਮਿਲ ਜੂਗੀ, ਔਰ ਉਹਨਾਂ ਦਾ ਫਿਰ ਅਗਲਾ ਸਟੈਪ ਕੀ ਹੁੰਦਾ ਇਹ ਵੀ ਵੇਖਣ ਵਾਲਾ ਹੋਊ ਜੀ। ਤੇ ਅਗਲਾ ਗੱਲ ਕਰਦੇ ਜੀ ਬਲਵੰਤ ਖੇੜਾ ਹੋਰਾਂ ਦੀ। ਉਹਨਾਂ ਨੇ ਅਕਾਲੀ ਦਲ ਦੇ ਚੋਣ ਲੜਨ ਤੇ ਰੋਕ ਲਾਉਣ ਦੇ ਲਈ ਕਮਿਸ਼ਨ ਨੂੰ ਮੰਗ ਪੱਤਰ ਦਿੱਤਾ। ਐਕਚੁਅਲੀ ਜੀ ਬਲਵੰਤ ਖੇੜਾ ਹੋਰੀ ਜਿਹੜੇ ਆ ਜੀ ਇਹ ਸੋਸ਼ਲਿਸਟ ਪਾਰਟੀ ਦੇ ਆਗੂ ਨੇ। ਲੰਮੇ ਸਮੇਂ ਤੋਂ ਇਹ ਲੜਾਈ ਜਿਹੜੀ ਆ ਜੀ ਉਹ ਲੜ ਰਹੇ ਆ। ਉਹ ਇਹ ਕਹਿੰਦੇ ਆ ਕਿ ਜਿਹੜਾ ਅਕਾਲੀ ਦਲ ਹੈ ਇਹਨੇ ਜਿਹੜੇ ਤਰੀਕੇ ਦੇ ਨਾਲ ਇਹਨਾਂ ਦਾ ਜਿਹੜਾ ਜੀ ਉਹ ਸੱਦਿਆ ਜਾਣਾ ਚਾਹੀਦਾ, ਜਨਰਲ ਇਜਲਾਸ ਸੱਦਿਆ ਜਾਣਾ ਚਾਹੀਦਾ, ਜਾਂ ਸੰਵਿਧਾਨ ਜਿਹੜਾ ਜੀ ਉਹਦੇ ਵਿੱਚ ਤਬਦੀਲੀ ਜਿਹੜੀ ਆ ਜੀ ਉਹ ਕੀਤੀ ਜਾਣੀ ਚਾਹੀਦੀ ਆ, ਉਹ ਨਹੀਂ ਕੀਤੀ ਗਈ। ਸੁਪਰੀਮ ਕੋਰਟ ਦੇ ਹੁਕਮ ਜਿਹੜੇ ਕਈ ਸਾਲ ਪਹਿਲਾਂ ਆਏ ਸੀਗੇ ਕਿ ਸਾਰੀਆਂ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹ ਆਪੋ ਆਪਣਾ ਸੰਵਿਧਾਨ ਦੀ ਕਾਪੀ ਦੇਣ, ਕਿਉਂਕਿ ਧਰਮ ਨਿਰਪੱਖ ਜਿਹੜੇ ਦੀ ਪਾਰਟੀਆਂ ਉਹੀ ਚੋਣ ਲੜ ਸਕਦੀਆਂ ਨੇ। ਬਲਵੰਤ ਖੇੜਾ ਹੋਰਾਂ ਨੇ ਜਿਹੜਾ ਜੀ ਇਹਨੂੰ ਆਧਾਰ ਬਣਾਇਆ ਕਿ ਅਕਾਲੀ ਦਲ ਨੇ ਸੰਵਿਧਾਨ ਦੇ ਵਿੱਚ ਸੋਧ ਨਹੀਂ ਕੀਤੀ, ਉਂਝ ਹੀ ਕਾਗਜ਼ ਜਿਹੜੇ ਜੀ ਚੁੱਕ ਕੇ ਜਮ੍ਹਾਂ ਕਰਾਤੇ। ਉਹ ਕਹਿੰਦੇ ਆ ਕਿ ਅਕਾਲੀ ਦਲ ਦੇ ਕੋਲੇ 2 ਸੰਵਿਧਾਨ ਹੈ, ਉਹਨਾਂ ਦੇ ਕੋਲੇ ਇਹਨਾਂ ਦੋਨਾਂ ਸੰਵਿਧਾਨ ਦੀ ਕਾਪੀ ਆ, ਜਿਹਨੂੰ ਆਧਾਰ ਬਣਾ ਕੇ ਉਹਨਾਂ ਨੇ ਇਹ ਕੇਸ ਜਿਹੜਾ ਇੱਕ ਹੁਸ਼ਿਆਰਪੁਰ ਦੇ ਵਿੱਚ ਕੀਤਾ ਆ, ਇੱਕ ਕੇਸ ਦਿੱਲੀ ਦੀ ਅਦਾਲਤ ਦੇ ਵਿੱਚ ਜਿਹੜਾ ਜੀ ਉਹ ਕੀਤਾ ਹੋਇਆ। ਉਹ ਕਹਿੰਦੇ ਆ ਕਿ ਜਿਹੜੇ ਸੰਵਿਧਾਨ ਦੀ ਕਾਪੀ ਆ, ਇੱਕ ਤਾਂ ਉਹਨਾਂ ਨੇ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਤੋਂ ਲੈ ਲਈ,
ਜਿਹਦੇ ਤਹਿਤ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਦੇ ਆ। ਉਹਦੇ ਵਿੱਚ ਇਹ ਕਹਿੰਦੇ ਆ ਕਿ ਅਕਾਲੀ ਦਲ ਜਿਹੜਾ ਉਹ ਸਿੱਖਾਂ ਦੀ ਨੁਮਾਇੰਦਾ ਜਿਹੜੀ ਉਹ ਜਮਾਤ ਹੈ ਤੇ ਇਸ ਕਰਕੇ SGPC ਦੀਆਂ ਚੋਣਾਂ ਲੜਦੇ। ਜਦੋਂ ਉਹਨਾਂ ਨੇ ਵਿਧਾਨ ਸਭਾ ਤੇ ਲੋਕ ਸਭਾ ਦੀਆਂ ਚੋਣਾਂ ਲੜਨੀਆਂ ਹੁੰਦੀਆਂ ਨੇ ਫਿਰ ਉਹ ਦੂਜਾ ਸੰਵਿਧਾਨ ਵਰਤਦੇ ਆ ਕਿ ਅਸੀਂ ਇੱਕ ਧਰਮ ਨਿਰਪੱਖ ਪਾਰਟੀ ਆ, ਅਸੀਂ ਸਾਰੇ ਧਰਮਾਂ ਦੀ ਜਿਹੜੀ ਆ ਜੀ ਉਹ ਰਾਖੀ ਕਰਦੇ ਆ। ਜਿਹੋ ਜਿਹਾ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਮੋਗੇ ਦੀ ਰੈਲੀ ਦੇ ਵਿੱਚ ਇਹ ਕਿਹਾ ਸੀਗਾ ਕਿ ਹੁਣ ਪੰਜਾਬੀ ਪਾਰਟੀ ਆ, ਉਹ ਇਸੇ ਕਰਕੇ ਬਿਆਨ ਉਹਨਾਂ ਨੇ ਦਿੱਤਾ ਸੀਗਾ ਕਿਉਂਕਿ ਸੁਪਰੀਮ ਕੋਰਟ ਉਸ ਮਾਮਲੇ ਦੇ ਉੱਤੇ ਜਿਹੜੀ ਉਹ ਸਖਤ ਸੀਗੀ ਕਿ ਧਰਮ ਦੇ ਆਧਾਰਿਤ ਪਾਰਟੀ ਜਿਹੜੀ ਆ ਜੀ ਉਹਨੂੰ ਚੋਣ ਲੜਨ ਨਹੀਂ ਦਿੱਤੀ ਜਾਊਗੀ। ਜਿਹੜੇ ਬਲਵੰਤ ਖੇੜਾ ਨੇ ਉਹ ਹੁਣ ਪਹੁੰਚ ਗਏ ਜੀ ਇਲੈਕਸ਼ਨ ਕਮਿਸ਼ਨ ਦੇ ਕੋਲੇ। ਇਲੈਕਸ਼ਨ ਕਮਿਸ਼ਨ ਦੇ ਕੋਲੇ 11 ਮੈਂਬਰੀ ਵਫਦ ਨੇ ਕਮਿਸ਼ਨ ਨੂੰ ਮੰਗ ਪੱਤਰ ਦੇ ਕੇ ਸੰਵਿਧਾਨ ਦੇ ਹਵਾਲੇ ਨਾਲ ਆਪਣਾ ਪੱਖ ਸਪਸ਼ਟ ਕਰਨ ਦੀ ਕੋਸ਼ਿਸ਼ ਜਿਹੜੀ ਆ ਜੀ ਉਹ ਕੀਤੀ ਆ। ਬਲਵੰਤ ਸਿੰਘ ਖੇੜਾ ਪੰਜਾਬ ਦੇ ਪ੍ਰਧਾਨ ਹਰਿੰਦਰ ਸਿੰਘ ਮਾਨਸ਼ਾਹੀਆ ਤੇ ਜਿਹੜੇ ਕੁਝ ਆਗੂ ਨੇ ਉਹਨਾਂ ਨੇ ਪੰਜਾਬ ਰਾਜ ਚੋਣ ਕਮਿਸ਼ਨ ਦੇ ਵਿੱਚ ਇੱਕ ਸੰਵਿਧਾਨਕ ਇਹ ਕਿਹਾ ਕਿ ਸੰਵਿਧਾਨਕ ਸੰਸਥਾ ਹੈ, ਆਪਣੇ ਪੱਧਰ ਦੇ ਉੱਤੇ ਫੈਸਲਾ ਲੈ ਸਕਦਾ ਹੈ। ਉਹਨਾਂ ਦਾ ਇਹ ਕਹਿਣਾ ਜੀ ਕਿ ਉਹ 2 ਦਹਾਕਿਆਂ ਤੋਂ ਆਪਣੇ ਆਪ ਨੂੰ ਧਰਮ ਦੀਆਂ ਪਾਰਟੀਆਂ ਕਹਾਉਣ ਵਾਲੇ ਦਲਾਂ ਉੱਤੇ ਰੋਕ ਲਾਉਣ ਦੀ ਮੰਗ ਜਿਹੜੀ ਆ ਜੀ ਉਹ ਕਰ ਰਹੇ ਆ। ਪੰਜਾਬ ਦੇ ਵਿੱਚ ਅਕਾਲੀ ਦਲ 1920 ਦੇ ਵਿੱਚ ਧਾਰਮਿਕ ਪਾਰਟੀ ਸੀ। ਇਹ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵੀ ਲੜਦੀ ਆ। 1999 ਤੋਂ ਹਰ ਪਾਰਟੀ ਨੂੰ ਚੋਣ ਕਮਿਸ਼ਨ ਨਾਲ ਰਜਿਸਟਰਡ ਹੋਣ ਦੇ ਵਾਸਤੇ ਧਰਮ ਨਿਰਪੱਖ ਹੋਣ ਦਾ ਸਬੂਤ ਜਿਹੜਾ ਜੀ ਉਹ ਦੇਣਾ ਪੈਂਦਾ। ਹੁਣ ਸਵਾਲ ਇਹ ਆ ਜੀ ਕਿ ਜਿਹੜੇ ਬਲਵੰਤ ਖੇੜਾ ਨੇ ਜੋ ਉਹਨਾਂ ਨੇ ਕਾਗਜ਼ ਪੱਤਰ ਲਾਏ ਆ, ਜੇ ਦੇਖਿਆ ਜਾਵੇ ਤਾਂ ਬੜੇ ਉਹਨਾਂ ਦਾ ਕੇਸ ਬਹੁਤ ਸਟਰੋਂਗ ਹੈ, ਚਾਹੇ ਉਹ ਉਹਨਾਂ ਨੇ ਹੁਸ਼ਿਆਰਪੁਰ ਦੇ ਵਿੱਚ ਕੀਤਾ ਆ ਤੇ ਚਾਹੇ ਉਹਨਾਂ ਨੇ ਪਟੀਸ਼ਨ ਜਿਹੜੀ ਦਾਇਰ ਆ ਉਹ ਦਿੱਲੀ ਦੇ ਵਿੱਚ ਜਿਹੜੀ ਆ ਉਹ ਕੀਤੀ ਹੋਈ ਆ। ਇਲੈਕਸ਼ਨ ਕਮਿਸ਼ਨ ਨੇ ਅਜੇ ਇਹਦਾ ਕੋਈ ਜਵਾਬ ਤਾਂ ਨਹੀਂ ਦਿੱਤਾ, ਪਰ ਇੰਨਾ ਜ਼ਰੂਰ ਹੈ ਕਿ ਜਿਹੜੇ 2 ਸੰਵਿਧਾਨ ਨੇ ਉਹ ਕੋਈ ਪਾਰਟੀ ਰੱਖ ਨਹੀਂ ਸਕਦੀ। ਬਲਵੰਤ ਖੇੜਾ ਹੋਰੀ ਉਹਨਾਂ ਲੋਕਾਂ ਚੋਂ ਵੀ ਹੈ ਨਹੀਂ ਗੇ ਜਿਹੜੇ ਤੋੜੇ ਜਾ ਸਕਦੇ ਆ ਜਾਂ ਜਿਨ੍ਹਾਂ ਨੂੰ ਚੁੱਪ ਜਿਹੜਾ ਜੀ ਉਹ ਕਰਾਇਆ ਜਾ ਸਕਦਾ। ਉਹ ਲਗਾਤਾਰ ਬੋਲਣ ਵਾਲੇ ਜਿਹੜੇ ਜੀ ਵਿਅਕਤੀਆਂ ਦੇ ਵਿੱਚੋਂ ਨੇ ਔਰ ਇਹ ਕਿਹਾ ਜਾ ਸਕਦਾ ਜੀ ਕਿ 1 ਮੈਨ ਆਰਮੀ ਹੈ ਇੱਕ ਟਾਈਪ ਦੀ, ਜਿਵੇਂ ਉਹ ਇੰਨੇ ਸਾਲਾਂ ਤੋਂ ਲੜ ਰਹੇ। ਜੀ ਤੇ ਅੱਗੇ ਕੱਲ ਗੱਲ ਕੀਤੀ ਸੀਗੀ ਆਪਾਂ ਕਿ 2 ਮੁੰਡਿਆਂ ਨੂੰ ਮਾਰ ਦਿੱਤਾ ਸੀਗਾ ਵਰਕਰਾਂ ਨੂੰ ਪੈਟਰੋਲ ਪੰਪ ਦੇ ਉੱਤੇ ਤੇ ਪਰ ਪੁਲਿਸ ਦੇ ਹੱਥ ਹਜੇ ਵੀ ਖਾਲੀ ਹੈ। ਐਕਚੁਅਲੀ ਇਹ ਮਾਮਲਾ ਜਿਹੜਾ ਜੀ ਇਸ ਕਰਕੇ ਜ਼ਿਆਦਾ ਚਰਚਾ ਦੇ ਵਿੱਚ ਹੈ ਕਿ ਮੁੱਖ ਮੰਤਰੀ ਦਾ ਸ਼ਹਿਰ ਔਰ ਮੁੱਖ ਮੰਤਰੀ ਦੇ ਸ਼ਹਿਰ ਦੇ ਨੇੜੇ ਇਸ ਕਿਸਮ ਦੇ ਨਾਲ ਜਿਹੜੀ ਜੀ ਉਹ ਵਾਰਦਾਤ ਹੋਣੀ, ਇੱਕ ਤਾਂ ਜੀ ਸਿਰਫ ਤੁਸੀਂ ਕਹਿ ਲਓ 11,000 ਰੁਪਏ ਦੇ ਕਰਕੇ 2 ਜਿਹੜੇ ਵਿਅਕਤੀ ਨੇ ਉਹਨਾਂ ਨੂੰ ਜਾਨ ਤੋਂ ਹੱਥ ਧੋਣਾ ਪਿਆ। ਹੁਣ ਇਹ ਮਾਮਲਾ ਜਿਹੜਾ ਜੀ ਉਹ ਚਰਚਾ ਦਾ ਵਿਸ਼ਾ ਕਾਫੀ ਬਣਿਆ ਹੋਇਆ। ਪੁਲਿਸ ਨੇ CCTV ਫੁਟੇਜ ਜਿਹੜੀ ਆ ਜੀ ਉਹ ਕੱਢ ਕੇ ਰਿਲੀਜ਼ ਕੀਤੀ ਆ ਸੋਸ਼ਲ ਮੀਡੀਆ ਦਾ। ਇਹਦੇ ਵਿੱਚ ਜਿਹੜਾ ਜੀ ਉਹ ਸਹਾਰਾ ਲਿਆ ਜਾ ਰਿਹਾ ਸਾਰਿਆਂ ਨੂੰ ਜਿਹੜੀ ਆ ਜੀ ਉਹ ਭੇਜੀ ਗਈ ਆ ਕਿ ਇਹ ਜਿਹੜਾ ਉਹ ਸ਼ੇਅਰ ਕਰ ਅੱਗੇ ਜਿਹੜੀ ਉਹ ਚੱਲ ਵੀ ਰਹੀ ਹੈ ਜੀ। ਔਰ ਅਜੇ ਤੱਕ ਪੁਲਿਸ ਦੇ ਹੱਥ ਜਿਹੜੇ ਆ ਜੀ ਉਹ ਖਾਲੀ ਦੱਸੇ ਜਾ ਰਹੇ ਆ। ਜਿਹੜਾ ਇਹ ਵਾਰਦਾਤ ਵਾਲੀ ਜਗ੍ਹਾ ਹੈ ਜੀ ਇਹਦੇ ਨੇੜੇ ਤੇੜੇ ਦੇ ਜਿਹੜੇ ਲੋਕ ਨੇ ਉਹਨਾਂ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਪੰਪ ਤੱਕ ਰਸਤੇ ਦੇ ਵਿੱਚ ਮੌਜੂਦ ਜਿਹੜੇ ਘਰਾਂ ਦੇ ਵਿੱਚ ਰਹਿੰਦੇ ਲੋਕ ਨੇ ਉਹਨਾਂ ਤੋਂ ਪੁੱਛਿਆ ਗਿੱਛਿਆ ਜਿਹੜਾ ਜੀ ਗਿਆ। ਜਿਹੜੇ CCTV ਕੈਮਰੇ ਆ ਉਹਨਾਂ ਦੇ ਵਿੱਚ ਜਿੱਥੇ ਲੁਟੇਰੇ ਗੋਲੀਆਂ ਚਲਾਉਂਦੇ ਜਿਹੜੇ ਉਹ ਨਜ਼ਰੀ ਪਏ ਆ। ਇੱਕ ਦੀ ਤਸਵੀਰ ਜਿਹੜੀ ਕਾਫੀ ਸਾਫ਼ ਇਹਦੇ ਵਿੱਚ ਦਿਸੀ ਆ, ਉਹੀ ਪੁਲਿਸ ਨੇ ਜਿਹੜੀ ਆ ਉਹ ਰਿਲੀਜ਼ ਕੀਤੀ ਆ। ਕਿਉਂਕਿ ਯੂਨੀਵਰਸਿਟੀ ਬਿਲਕੁਲ ਨੇੜੇ ਪੈਂਦੀ ਆ ਜੀ ਇੱਥੋਂ। ਯੂਨੀਵਰਸਿਟੀ ਦੇ ਉੱਤੇ ਨਿਗਾਹ ਜਿਹੜੀ ਸੀਗੀ ਉਹ ਪੁਲਿਸ ਦੀ ਕੱਲ ਰਹੀ। ਇਹ ਜਿਹੜੇ ਲੁਟੇਰੇ ਸੀਗੇ ਕਿਉਂਕਿ ਇਹਨਾਂ ਕੋਲੇ ਬੁਲਟ ਮੋਟਰਸਾਈਕਲ ਸੀਗਾ ਤੇ ਯੂਨੀਵਰਸਿਟੀ ਦੇ ਵਿੱਚ ਪੜ੍ਹਨ ਵਾਲੇ ਜਿਹੜੇ ਨੌਜਵਾਨ ਨੇ ਉਹ ਇਸ ਮੋਟਰਸਾਈਕਲ ਦੀ ਕਾਫੀ ਵਰਤੋਂ ਜਿਹੜੀ ਆ ਉਹ ਕਰਦੇ ਆ। ਉੱਥੇ ਪੁੱਛਗਿੱਛ ਜਿਹੜੀ ਆ ਜੀ ਉਹ ਕਾਫੀ ਕੀਤੀ ਗਈ ਯੂਨੀਵਰਸਿਟੀ ਦੇ ਵਿੱਚ। ਔਰ ਇਹ ਵੀ ਪਤਾ ਜਿਹੜਾ ਜੀ ਲੱਗਾ ਕਿ ਕੁਝ ਲੋਕ ਹਿਰਾਸਤ ਦੇ ਵਿੱਚ ਜਿਹੜੇ ਆ ਪੁਲਿਸ ਨੇ ਲਏ ਆ। ਹਾਲਾਂਕਿ ਪੁਲਿਸ ਇਹਦੀ ਪੁਸ਼ਟੀ ਜਿਹੜੀ ਆ ਜੀ ਉਹ ਨਹੀਂ ਕਰ ਰਹੀ ਕਿ ਉਹਨਾਂ ਨੇ ਕਿਸੇ ਨੂੰ ਹਿਰਾਸਤ ਦੇ ਵਿੱਚ ਲਿਆ। ਉਹ ਇਹ ਜ਼ਰੂਰ ਕਹਿ ਰਿਹਾ ਕਿ ਲੋਕਾਂ ਤੋਂ ਮਦਦ ਦੀ ਜਿਹੜੀ ਆ ਉਹ ਮੰਗ ਕੀਤੀ ਗਈ ਆ। ਇਹ ਜਿਹੜੇ ਲੁਟੇਰੇ ਸਨ ਜੀ ਇਹਨਾਂ ਨੇ ਇਹ 11,000 ਰੁਪਇਆ ਜਿਹੜਾ ਜੀ ਉਹ ਖੋਹਣ ਦੇ ਕਰਕੇ 2 ਕਤਲ ਕੀਤੇ ਸੀਗੇ। ਅਜੇ ਤੱਕ ਪੁਲਿਸ ਨੇ ਆਫੀਸ਼ੀਅਲੀ ਤੌਰ ਦੇ ਉੱਤੇ ਕੋਈ ਗ੍ਰਿਫਤਾਰੀ ਨਹੀਂ ਕੀਤੀ, ਪਰ ਪੁਲਿਸ ਨੂੰ ਇਸ ਗੱਲ ਦੀ ਆਸ ਹੈ ਕਿ ਲੋਕਾਂ ਦੀ ਮਦਦ ਦੇ ਨਾਲ ਔਰ ਜਿੰਨੇ ਜਿਹੜੇ ਜੀ ਉਹਨੇ ਹਿਰਾਸਤ ਦੇ ਵਿੱਚ ਲਏ ਆ ਉਹਨਾਂ ਦੀ ਮਦਦ ਦੇ ਨਾਲ ਉਹ ਇਹਨਾਂ ਕਾਤਲਾਂ ਤੱਕ ਪਹੁੰਚ ਸਕਦੀ ਹੈ ਜੀ। ਚਰਚਾ ਦਾ ਵਿਸ਼ਾ ਪੂਰੇ ਪੰਜਾਬ ਪੱਧਰ ਦੇ ਉੱਤੇ ਜਿਹੜਾ ਜੀ ਇਹ ਬਣੇ ਹੋਈ ਹੈ ਵਾਰਦਾਤ ਜਿਹੜੀ ਪਰਸੋਂ ਰਾਤ ਹੋਈ ਜੀ। ਤੇ ਅਖੀਰ ਦੇ ਵਿੱਚ ਗੱਲ ਕਰਦੇ ਹਾਂ ਜੀ ਆਰਥਿਕ ਮੰਦਹਾਲੀ ਦੀ। ਸੂਬੇ ਦਾ ਫਲੋਟਿੰਗ ਰੈਸਟੋਰੈਂਟ ਦੀ ਗੱਲ ਕਰੀਏ, ਹੁਣ ਆਰਥਿਕ ਮੰਦਹਾਲੀ ਦੇ ਵਿੱਚ ਡੁੱਬਣ ਲੱਗਾ।
ਐਕਚੁਅਲੀ ਜੀ ਇਹ ਮੇਰਾ ਖਿਆਲ ਬਹੁਤ ਸਾਰੇ ਲੋਕਾਂ ਨੇ ਜਿਹੜਾ ਉਹ ਦੇਖਿਆ ਹੋਣਾ ਫਲੋਟਿੰਗ ਰੈਸਟੋਰੈਂਟ। ਇਹ ਆਪਣੇ ਆਪ ਦਾ ਬਿਲਕੁਲ ਨਵੇਕ ਰੈਸਟੋਰੈਂਟ ਸੀਗਾ ਜੀ। 1976 ਦੇ ਵਿੱਚ ਇਹ ਫਲੋਟਿੰਗ ਰੈਸਟੋਰੈਂਟ ਦਾ ਉਦਘਾਟਨ ਉਦੋਂ ਦੇ ਮੁੱਖ ਮੰਤਰੀ ਗਿਆਨੀ ਜੈਲ ਸਿੰਘ ਹੋਰਾਂ ਨੇ ਜਿਹੜਾ ਜੀ ਉਹ ਕੀਤਾ ਸੀਗਾ। ਬਾਹਰੋਂ ਆਉਣ ਵਾਲੇ ਲੋਕਾਂ ਦੇ ਵਾਸਤੇ ਬਹੁਤ ਖਿੱਚ ਦਾ ਕੇਂਦਰ ਜਿਹੜਾ ਜੀ ਉਹ ਰਿਹਾ। ਇੱਦਾਂ ਦੀਆਂ ਜਿਹੜੀਆਂ ਚੀਜ਼ਾਂ ਜਿਹੜੀਆਂ ਸਰਕਾਰੀ ਤੌਰ ਦੇ ਉੱਤੇ ਉਹਨਾਂ ਨੂੰ ਅਕਸਰ ਹੀ ਜਿਹੜਾ ਜੀ ਉਹ ਇਗਨੋਰ ਕੀਤਾ ਜਾਂਦਾ। ਅਦਰਵਾਈਜ਼ ਇਹ ਸਰਕਾਰ ਦੇ ਵਾਸਤੇ ਵੀ ਜਿਹੜਾ ਜੀ ਲਾਹੇ ਦਾ ਸੌਦਾ ਹੋ ਸਕਦੇ ਆ। ਪਰ ਹੁਣ ਇਹ ਕੀ ਕੀਤਾ ਜਾਏ ਕਿ ਇਹਦੇ ਉੱਤੇ ਪਿਛਲੇ ਦਿਨਾਂ ਦੇ ਵਿੱਚ 1 ਕਰੋੜ 23 ਲੱਖ ਰੁਪਈਆ ਜਿਹੜਾ ਜੀ ਉਹ ਖਰਚ ਕੀਤਾ ਗਿਆ। ਇਹਦੇ ਵਿੱਚ ਬਾਰ ਤੇ 12 ਨਵੇਂ ਕਮਰੇ ਜਿਹੜੇ ਆ ਜੀ ਉਹ ਬਣਾਏ ਗਏ ਆ। ਔਰ ਇਹਨੂੰ ਤਾਂ ਕਿ ਲੋਕ ਜਿਹੜੇ ਨੇ ਉਹ ਅਟਰੈਕਟ ਹੋਣ, ਲੈ ਦੇ ਕੇ ਜਿਹੜੀ ਦਿੱਲੀ ਲਾਹੌਰ ਬੱਸ ਸੇਵਾ ਹੈ ਜੀ ਉਹੀ ਇੱਥੇ ਆ ਕੇ ਰੁਕਦੀ ਹੈ। ਹੁਣ ਹੋਰ ਕੋਈ ਜਾ ਨਹੀਂ ਸਕਦਾ। ਉਹਦਾ ਕਾਰਨ ਇਹ ਆ ਕਿ ਨਵਾਂ ਹਾਈਵੇ ਬਣ ਗਿਆ ਜੀ। ਨਵਾਂ ਹਾਈਵੇ ਬਣਨ ਤੋਂ ਬਾਅਦ ਜਿਹੜਾ ਫਲਾਈਓਵਰ ਬਣਿਆ ਇਹਦੇ ਨੇੜੇ, ਉਹਨਾਂ ਨੇ ਇਸ ਫਲੋਟਿੰਗ ਰੈਸਟੋਰੈਂਟ ਨੂੰ ਕੋਈ ਰਾਹ ਹੀ ਨਹੀਂ ਦਿੱਤਾ ਜੀ। ਉਹ ਰਾਹ ਭੁੱਲ ਹੀ ਗਏ ਦੇਣਾ। ਔਰ ਰਾਹ ਨਾ ਮਿਲਣ ਕਰਕੇ ਇਹ ਫਲੋਟਿੰਗ ਰੈਸਟੋਰੈਂਟ ਜਿਹੜਾ ਜੀ ਉਹ ਡੁੱਬਣ ਕੰਢੇ ਆ। ਪਾਣੀ ਦੇ ਵਿੱਚ ਤਾਂ ਨਹੀਂ ਉਹ ਡੁੱਬਿਆ, ਪਰ ਜਿਹੜੀਆਂ ਤੁਸੀਂ ਕਹਿ ਲਓ ਅਣਗਹਿਲੀ ਆ ਉਹਦੇ ਵਿੱਚ ਜਿਹੜਾ ਜੀ ਉਹ ਇਹ ਡੁੱਬ ਸਕਦਾ ਹੈ। ਜਿਹੜੀ ਬੱਸ ਦਿੱਲੀ ਲਾਹੌਰ ਵਾਲੀ ਹੈ ਜੀ ਉਹ ਇੱਥੇ ਆਉਂਦੀ ਹੈ, ਉਹਨੂੰ ਵੀ ਉਹ ਤਕਰੀਬਨ ਉਲਟ ਪਾਸੇ ਦੀ ਜਾਂ ਤਾਂ ਉਹ ਆਉਂਦੀ ਹੈ ਜੀ ਰੋਂਗ ਸਾਈਡ ਦੇ ਉੱਤੇ ਆਉਂਦੀ ਹੈ, ਜਾਂ ਫਿਰ ਜੇ ਕਿਸੇ ਨੇ ਆਉਣਾ ਤਾਂ ਉਹਨੂੰ ਪਹਿਲਾਂ ਜੇ ਇੱਧਰੋਂ ਦਿੱਲੀ ਵਾਲੀ ਸਾਈਡ ਤੋਂ ਜਾ ਰਿਹਾ ਗੋਬਿੰਦਗੜ੍ਹ ਜਾ ਕੇ ਉੱਥੋਂ ਮੋੜ ਕੇ ਯੂ ਟਰਨ ਮਾਰ ਕੇ ਜਿਹੜਾ ਜੀ ਉਹ ਆਉਣਾ ਪੈਂਦਾ, ਜਿਹਦੇ ਕਰਕੇ ਕੋਈ ਇੰਨਾ ਸਫ਼ਰ ਜਿਹੜਾ ਜੀ ਉਹ ਤੈਅ ਕਰਨ ਦੇ ਵਾਸਤੇ ਤਿਆਰ ਨਹੀਂ। ਦੂਜੇ ਜਿਹੜੇ ਉੱਥੋਂ ਪ੍ਰਬੰਧਕ ਨੇ ਉਹ ਇਹ ਕਹਿੰਦੇ ਆ ਕਿ ਲੋਕ ਫਲਾਈਓਵਰ ਦੇ ਉੱਤੇ ਖੜ ਕੇ ਗੱਡੀ ਰੋਕ ਕੇ ਪੁੱਛਦੇ ਆ ਕਿ ਇਸ ਰੈਸਟੋਰੈਂਟ ਦਾ ਰਾਹ ਜਿਹੜਾ ਜੀ ਉਹ ਕਿਸ ਪਾਸੇ ਵੱਲ ਨੂੰ ਆ। ਲੋਕ ਤਾਂ ਆਉਣਾ ਚਾਹੁੰਦੇ ਆ, ਪਰ ਪਾਲਿਸੀਜ਼ ਤੁਸੀਂ ਜਿਹੜੀਆਂ ਜੀ ਉਹ ਦੇਖੋ ਕਿ ਕਿਹੜੇ ਤਰੀਕੇ ਦੇ ਨਾਲ ਜਿਹੜਾ ਜੀ ਉਹ ਦੱਬਿਆ ਗਿਆ। ਭਾਵ ਕਿ ਤੁਸੀਂ ਇਹ ਕਹਿ ਲਓ ਕਿ ਵਿਕਾਸ ਦੀ ਰਫ਼ਤਾਰ ਜਿਹੜੀ ਆ ਉਹ ਇੰਨੀ ਤੇਜ਼ ਆ ਕਿ ਉਹ ਫਲੋਟਿੰਗ ਰੈਸਟੋਰੈਂਟ ਨੂੰ ਵੀ ਵਿੱਚ ਦੱਬ ਗਈ। ਜੀ ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।